व्यूअर्स वेलकम बैक ऑन प्रोग्राम। सो व्यूअर्स गलबात करन जा रहे हैं कि ਭਾਰਤੀ ਖੁਫੀਆ ਏਜੰਸੀ ਕਿਵੇਂ ਕ੍ਰਿਮੀਨਲ ਗੈਂਗਸ ਨੂੰ ਵਰਤ ਕੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਕਰ ਰਹੀਆਂ ਹਨ। ਇਸ ਦਾ ਇੱਕ ਝਲਕਾਰਾ ਕੈਨੇਡੀਅਨ ਇੰਟੈਲੀਜੈਂਸ ਏਜੰਸੀ ਸੀਸਲ ਦੇ ਸਾਬਕਾ ਅਧਿਕਾਰੀ ਡੈਨੀਅਲ ਸਟੈਨਨ ਵੱਲੋਂ ਅਮਰੀਕਨ ਕਾਂਗਰਸ ਸਾਹਮਣੇ ਦਿੱਤੀ ਗਈ ਬਰੀਫਿੰਗ ਤੋਂ ਮਿਲਦਾ ਹੈ। ਆਪਰੇਸ਼ਨ ਹਾਰਡਬਾਲ ਅਤੇ ਫਿਲਮ ਸਤਲੁਜ ਨਾਲ ਜੁੜੇ ਵਿਵਾਦਾਂ ਸੰਬੰਧੀ ਪ੍ਰਮੁੱਖ ਅਮਰੀਕਨ ਸਿੱਖ ਜਥੇਬੰਦੀਆਂ ਦੀ ਇੱਕ ਟੈਲੀ ਕਾਨਫਰੰਸ ਹੋਈ। ਇਸ ਵਿੱਚ ਲਏ ਗਏ ਫੈਸਲਿਆਂ ਤੇ ਵੀ ਆਪਾਂ ਪੰਛੀ ਝਾਤ ਮਾਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਿਵੇਂ ਅਸੀਂ ਪਹਿਲਾਂ ਵੀ ਮੈਂਸ਼ਨ ਕੀਤਾ ਸੀ ਕਿ ਅਮਰੀਕਨ ਕਾਂਗਰਸ ਦੇ ਵਿੱਚ ਸਮੇਂ-ਸਮੇਂ ਜਿਹੜੀਆਂ ਨੇ ਬਰੀਫਿੰਗਸ ਹੁੰਦੀਆਂ ਰਹਿੰਦੀਆਂ ਨੇ, ਉਹ ਇੰਡੀਆ ਦੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਨਾਲ ਸੰਬੰਧਿਤ ਵੀ ਔਰ ਓਵਰਆਲ ਵੀ ਜੋ ਭਾਰਤ ਦੇ ਵਿੱਚ ਮਾਈਨੋਰਟੀਜ਼ ਦੇ ਨਾਲ ਹੁੰਦਾ ਹੈ। ਸਿੱਖ ਕਾਂਗਰੈਸ਼ਨਲ ਕਾਕਸ ਜਿਹੜੀ ਹੈ ਉਸ ਦਾ ਇਹਦੇ 'ਚ ਕਾਫੀ ਵੱਡਾ ਰੋਲ ਰਿਹਾ ਹੈ। ਔਰ ਇਸ ਸੀਰੀਜ਼ ਦੇ ਵਿੱਚ ਇੱਕ ਬਰੀਫਿੰਗ ਜਿਹੜੀ ਕਿ ਅੱਜ ਪਿਛਲੇ ਕੱਲ੍ਹ ਹੋਈ ਹੈ, ਜਿਹੜਾ ਅਸੀਂ ਜ਼ਿਕਰ ਕੀਤਾ ਸੀ ਕਿ ਹੋਣ ਜਾ ਰਹੀ ਹੈ। ਔਰ ਇਸ ਬਰੀਫਿੰਗ ਨੂੰ ਇਕੁਆਟਾਸ ਫੋਰਮ USA ਨੇ ਆਰਗੇਨਾਈਜ਼ ਕੀਤਾ, ਜਿਸ ਦੇ ਵਿੱਚ ਜਿੱਥੇ ਸਿੱਖ ਨੁਮਾਇੰਦੇ ਹਰਜੋਤ ਸਿੰਘ ਉਹਨਾਂ ਦੀ ਪ੍ਰੈਜੈਂਟੇਸ਼ਨ ਸੀ, ਉੱਥੇ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਦੇ ਜਿਹੜੇ ਸਾਬਕਾ ਚੇਅਰ ਨੇ ਮਿਸਟਰ ਸਟੀਫਨ ਸ਼ੈਨਕ, ਉਹਨਾਂ ਨੇ ਵੀ ਟੈਸਟੀਫਾਈ ਕੀਤਾ। ਕਾਂਗਰਸਮੈਨ ਸੀ, ਉਹਨਾਂ ਦੇ ਸਟਾਫ ਔਰ ਪਬਲਿਕ ਹੀਅਰਿੰਗ ਸੀ। ਔਰ ਇਸ ਤੋਂ ਇਲਾਵਾ ਜਿਹੜੀ ਖਾਸ ਬਰੀਫਿੰਗ, ਕਿਉਂਕਿ ਜਿਹੜੇ ਕੈਨੇਡੀਅਨ ਖੁਫੀਆ ਏਜੰਸੀ ਸੀਸਸ ਉਸ ਦੇ ਸਾਬਕਾ ਅਧਿਕਾਰੀ ਰਹੇ ਨੇ ਡੈਨੀਅਲ ਸਟੈਂਟਨ, ਜਿਹੜੇ ਬੜੇ ਬੇਬਾਕੀ ਦੇ ਨਾਲ ਈਵਨ ਸਾਡੇ ਆਪਣੇ ਚੈਨਲਾਂ 'ਤੇ ਵੀ ਉਹ ਇੰਟਰਵਿਊ ਦਿੰਦੇ ਨੇ। ਜੇ ਮੈਂ ਗਲਤ ਨਾ ਹੋਵਾਂ, TV 84 ਦੇ ਵੀਰ ਸੁਖਵਿੰਦਰ ਸਿੰਘ ਨੇ ਵੀ ਉਹਨਾਂ ਨੂੰ ਜਿਹੜਾ ਡੈਨੀਅਲ ਸਟੈਂਟਨ ਨੂੰ ਇੰਟਰਵਿਊ ਕੀਤਾ ਹੋਇਆ। ਸੋ ਉਹਨਾਂ ਨੇ ਇਸ ਕਾਂਗਰੈਸ਼ਨਲ ਬਰੀਫਿੰਗ ਦੇ ਵਿੱਚ ਵੀ ਖੁੱਲ੍ਹ ਕੇ ਆਪਣਾ ਜਿਹੜਾ ਨਜ਼ਰੀਆ ਦਿੱਤਾ, ਉਹ ਖੁੱਲ੍ਹ ਕੇ ਦੱਸਦੇ ਨੇ ਕਿ ਭਾਈ ਕਿਵੇਂ ਕੈਨੇਡਾ ਦੇ ਵਿੱਚ ਇਨਫਿਲਟਰੇਸ਼ਨ ਹੈ। ਔਰ ਦੂਸਰਾ ਉਹਨਾਂ ਦੀ ਲੰਬੀ ਚੌੜੀ ਟੈਸਟੀਮਨੀ ਹੈ। ਲੇਕਿਨ ਵੀਰ ਗੁਰਪ੍ਰੀਤ ਸਿੰਘ ਸਹੋਤਾ, ਜਿਹੜੇ ਇਸ ਵੇਲੇ ਇੱਕ ਪ੍ਰਮੁੱਖ ਪੱਤਰਕਾਰ ਦੇ ਤੌਰ 'ਤੇ ਨਿਰਪੱਖ ਜਾਣਕਾਰੀ ਵੀ ਦਿੰਦੇ ਨੇ, ਸਿੱਖ ਸਪਿਨ ਕਿਵੇਂ ਜਿਹੜੀ ਹੈ ਉਹ ਬਿਲਕੁਲ ਉਸ ਕਿਸੇ ਵੀ ਇਸ਼ੂ ਨੂੰ ਸਿੱਖ ਨੁਕਤਾ ਨਿਗਾਹ ਤੋਂ ਦੇਖਣਾ ਪਰ ਬਾਇਸਡ ਹੋ ਕੇ ਨਹੀਂ, ਉਸ ਦੇ ਉੱਤੇ ਉਹਨਾਂ ਦੀ ਪੂਰੀ ਪਕੜ ਹੈ। ਔਰ ਇਸ ਲਈ ਉਹਨਾਂ ਦੇ ਜਿਹੜੇ ਵਲੌਗ ਹੈ ਜਾਂ ਉਹਨਾਂ ਦੀ ਕੋਈ ਵੀ ਲਿਖਤ ਹੈ ਉਸ ਨੂੰ ਸੀਰੀਅਸਲੀ ਲਿਆ ਜਾਂਦਾ ਹੈ। ਇਸ ਮਾਮਲੇ 'ਚ ਡੈਨ ਸਟੈਂਟਨ ਦੀ ਟੈਸਟੀਮਨੀ ਨੂੰ ਗਲੋਬ ਐਂਡ ਮੇਲ ਨੇ ਕਵਰ ਕੀਤਾ, ਪਰ ਮੈਂ ਅੰਗਰੇਜ਼ੀ ਫਿਰ ਉਹਦੀ ਪੰਜਾਬੀ ਕਰਨ 'ਚ ਜ਼ਿਆਦਾ ਵਕਤ ਲਾਉਣ ਕੋਲੋਂ ਮੈਂ ਜਿਹੜੇ ਗੁਰਪ੍ਰੀਤ ਸਿੰਘ ਸਹੋਤਾ ਹੋਰਾਂ ਨੇ ਇਸ ਦੇ ਉੱਤੇ ਆਪਣੀ ਟਿੱਪਣੀ ਕੀਤੀ ਹੈ ਜਾਂ ਆਪਣੀ ਕਾਮੈਂਟਰੀ ਕੀਤੀ ਹੈ, ਉਹੀ ਮੈਂ ਸਾਂਝੇ ਕਰਦਾ, ਕਿਉਂਕਿ ਜਿਹੜਾ ਉਹਨਾਂ ਦਾ ਜਿਸਟ ਸੀ ਮਿਸਟਰ ਸਟੈਂਟਨ ਦੀ ਟੈਸਟੀਮਨੀ ਦਾ ਕਿ ਇਹ ਲੋਕ ਜਿਹੜੇ ਗੰਦੇ ਅਤੇ ਖਤਰਨਾਕ ਕੰਮ, ਕਤਲ, ਧਮਕੀਆਂ, ਫਿਰੌਤੀਆਂ ਕਰਦੇ ਨੇ, ਉਹਨਾਂ ਦਾ ਅਪਰਾਧਕ ਪਿਛੋਕੜ ਹੁੰਦਾ ਹੈ ਕਿ ਕ੍ਰਿਮੀਨਲ ਬੈਕਗਰਾਊਂਡ ਹੈ। ਜਦੋਂ ਫੜੇ ਜਾਂਦੇ ਨੇ ਤੇ ਉਹਨਾਂ ਦੇ ਪਿੱਛੇ ਜਿਹੜਾ ਮੁਲਕ ਜਾਂ ਉਹਨਾਂ ਦੀ ਖੁਫੀਆ ਏਜੰਸੀ ਖੜੀ ਹੁੰਦੀ ਹੈ, ਉਹ ਆਸਾਨੀ ਨਾਲ ਕਹਿ ਸਕਦੀ ਹੈ ਕਿ ਇਹ ਤਾਂ ਸਿਰਫ ਕ੍ਰਿਮੀਨਲ ਨੇ, ਤੇ ਇਸ ਤਰ੍ਹਾਂ ਆਪਣੇ ਆਪ ਨੂੰ ਬਚਾ ਲੈਂਦੀ ਹੈ। ਜਿਹੜੀ ਅਸੀਂ ਲਗਾਤਾਰਤਾ ਨਾਲ ਪਿਛਲੇ ਹਾਰਡਬਾਲ ਆਪਰੇਸ਼ਨ ਦੇ ਤੋਂ ਬਾਅਦ ਜਿਹੜੀ ਬਰੀਫਿੰਗ FBI ਨੇ ਕੀਤੀ, ਅਸੀਂ ਲਗਾਤਾਰਤਾ ਨਾਲ ਕਹਿ ਰਹੇ ਹਾਂ ਕਿ ਜਿਹੜਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਇੰਡੀਆ ਕਰ ਰਿਹਾ ਹੈ, ਜਿਨ੍ਹਾਂ ਗੈਂਗਸਟਰਸ ਨੂੰ ਇਹਨਾਂ ਮੁਲਕਾਂ ਦੇ ਵਿੱਚ ਲਿਆਂਦਾ ਹੈ, ਟ੍ਰਾਂਸਨੈਸ਼ਨਲ ਕ੍ਰਾਈਮ ਜਿਹੜਾ ਹੈ, ਕ੍ਰਿਮੀਨਲਸ ਤੋਂ ਟ੍ਰਾਂਸਨੈਸ਼ਨਲ ਰਿਪਰੈਸ਼ਨ ਕਰਾ ਰਹੇ ਨੇ, ਉਹ ਆਪਣੇ ਹੱਥ ਵਾਸ਼ ਕਰ ਰਹੇ ਨੇ ਕਿ ਜੀ ਇਹ ਤਾਂ ਗੈਂਗਸਟਰ ਨੇ, ਦੇਖੋ ਅਸੀਂ ਤਾਂ ਕੋਆਪਰੇਟ ਕਰ ਰਹੇ ਹਾਂ ਤੁਹਾਡੇ ਨਾਲ। ਇਹਨਾਂ ਏਜੰਸੀਆਂ ਨੂੰ ਇਹ ਕਹਿ ਰਹੇ ਨੇ। ਇਹੀ ਗੱਲ ਮਿਸਟਰ ਸਟੈਨਲੇ ਕਹਿੰਦੇ ਨੇ ਕਿ ਵੀ ਕੈਨੇਡਾ ਦੇ ਵਿੱਚ ਉਹ ਜ਼ਮਾਨਾ ਬਦਲ ਗਿਆ। ਕਾਊਂਟਰ ਟੈਰਰਿਜ਼ਮ ਕੀ ਸੀ, ਸਪਾਈਂਗ ਜਸੂਸੀ ਕੀ ਸੀ, ਦੂਜਾ ਕੀ ਸੀ। ਹੁਣ ਕ੍ਰਿਮੀਨਲ ਗੈਂਗਸ ਔਰ ਟ੍ਰਾਂਸਨੈਸ਼ਨਲ ਰਿਪਰੈਸ਼ਨ ਇਹ ਇੱਕੋ ਸਿੱਕੇ ਦੇ ਦੋ ਪਾਸੇ ਨੇ। ਇੱਕ ਪਾਸੇ ਉਹਨਾਂ ਨੂੰ ਬਿਲਟ ਕੀਤਾ ਜਾ ਰਿਹਾ, ਉਹਨਾਂ ਤੋਂ ਕ੍ਰਾਈਮ ਕਰਵਾਇਆ ਜਾ ਰਿਹਾ। ਫਿਰ ਉਹਨਾਂ ਨੇ ਕਿਹਾ ਵੀ ਕੈਨੇਡਾ ਦੀ ਖੁਫੀਆ ਏਜੰਸੀ ਸੀਸਸ ਦੇ ਸਾਬਕਾ ਸੀਨੀਅਰ ਅਧਿਕਾਰੀ ਨੇ ਅਮਰੀਕਨ ਕਾਂਗਰਸ ਨੂੰ ਚੇਤਾਵਨੀ ਦਿੱਤੀ ਕਿ ਭਾਰਤ ਸਮੇਤ ਕੁਝ ਹੋਰ ਦੇਸ਼ ਹੁਣ ਸਰਹੱਦਾਂ ਤੋਂ ਪਾਰ ਕੰਮ ਕਰਨ ਵਾਲੇ ਕ੍ਰਿਮੀਨਲ ਗਰੋਹਾਂ ਦੀ ਵਰਤੋਂ ਨਿਗਰਾਨੀ, ਰੇਕੀ, ਧਮਕਾਉਣ, ਜ਼ਬਰਦਸਤੀ ਦਬਾਅ ਬਣਾਉਣ ਅਤੇ ਕਤਲ ਵਰਗੀਆਂ ਕਾਰਵਾਈਆਂ ਲਈ ਕਰ ਰਹੇ ਨੇ, ਸਿੱਧਾ ਭਾਰਤ ਦੇ ਉੱਤੇ ਕਿ ਇਹ ਇਹਨੂੰ ਯੂਜ਼ ਕਰਨ। ਸੀਸਸ ਵਿੱਚ 32 ਸਾਲਾਂ ਤੱਕ ਸੇਵਾ ਨਿਭਾਉਣ ਵਾਲੇ ਡੈਨ ਸਟੈਂਟਨ
ਜੋ ਇਸ ਵੇਲੇ ਯੂਨੀਵਰਸਿਟੀ ਆਫ ਆਟਵਾ ਦੇ ਨੈਸ਼ਨਲ ਸਿਕਿਉਰਿਟੀ ਪ੍ਰੋਗਰਾਮ ਦੇ ਡਾਇਰੈਕਟਰ ਹਨ, ਨੇ ਮੰਗਲਵਾਰ ਨੂੰ ਵਾਸ਼ਿੰਗਟਨ ਦੀ ਕੈਪੀਟਲ ਹਿੱਲ ਵਿੱਚ ਪਿਛਲੇ ਕੱਲ ਇਹ ਬਰੀਫਿੰਗ ਹੋਈ। ਅਮਰੀਕੀ ਕਾਂਗਰਸ ਦੇ ਮੈਂਬਰਾਂ ਅਤੇ ਉਹਨਾਂ ਦੇ ਸਟਾਫ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੈਨੇਡਾ ਵਿੱਚ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਤਜਰਬੇ ਤੋਂ ਸਪਸ਼ਟ ਹੁੰਦਾ ਹੈ ਕਿ ਵਿਰੋਧੀ ਦੇਸ਼ ਪ੍ਰਵਾਸੀ ਭਾਈਚਾਰਿਆਂ ਨੂੰ ਨਿਸ਼ਾਨਾ ਬਣਾਉਣ ਲਈ ਕ੍ਰਿਮੀਨਲ ਗੈਂਗਸ ਦੀ ਵਰਤੋਂ ਕਰ ਰਹੇ ਨੇ, ਕਿਉਂਕਿ ਇਸ ਨਾਲ ਉਹ ਆਪਣੇ ਉੱਤੇ ਸਿੱਧੀ ਜ਼ਿੰਮੇਵਾਰੀ ਤੋਂ ਇਨਕਾਰ ਕਰ ਸਕਦੇ ਨੇ। ਪਲੌਜ਼ੀਬਲ ਡਿਨਾਇਬਿਲਿਟੀ ਕਿ ਜੀ ਇਹ ਤਾਂ ਕ੍ਰਿਮੀਨਲ ਐਕਟ ਹੈ, ਸਾਡਾ ਇਹਦੇ ਨਾਲ ਕੋਈ ਲਾਗਾ ਦੇਗਾ। ਸਟੈਂਟਨ ਨੇ ਕਿਹਾ ਕਿ 2024 ਵਿੱਚ RCMP ਨੇ ਜਨਤਕ ਤੌਰ ਤੇ ਦੱਸਿਆ ਸੀ ਕਿ ਭਾਰਤ ਸਰਕਾਰ ਦੇ ਏਜੰਟ ਕੈਨੇਡਾ ਵਿੱਚ ਕਈ ਕਤਲਾਂ, ਜਬਰਨ ਵਸੂਲੀ ਤੇ ਹੋਰ ਹਿੰਸਕ ਅਪਰਾਧਾਂ ਨਾਲ ਜੁੜੇ ਹੋਏ ਹਨ। ਇਸ ਤੋਂ ਬਾਅਦ ਕੈਨੇਡਾ ਸਰਕਾਰ ਨੇ ਭਾਰਤ ਦੇ ਹਾਈ ਕਮਿਸ਼ਨਰ ਸਮੇਤ 6 ਭਾਰਤੀ ਡਿਪਲੋਮੈਟਾਂ ਨੂੰ ਦੇਸ਼ ਵਿੱਚੋਂ ਕੱਢ ਦਿੱਤਾ ਸੀ। ਅਸੀਂ ਉਹਦਾ ਜ਼ਿਕਰ ਅਕਸਰ ਕਰਦੇ ਹਾਂ। ਅੱਛਾ, ਮਈ 2025 ਵਿੱਚ ਇਹ ਹੁਣ ਮਿਸਟਰ ਸਟੈਂਟਨ ਦੱਸ ਰਹੇ ਨੇ US ਕਾਂਗਰਸ ਨੂੰ ਕਿ 2024 ਦੇ ਵਿੱਚ ਇਹ ਵਾਕਿਆ ਹੋਇਆ। ਹਾਲਾਂ 18 ਜੂਨ 2023 ਨੂੰ ਜਿਹੜਾ ਹੈ ਉਹ ਹਰਦੀਪ ਸਿੰਘ ਨਿੱਜਰ ਦਾ ਮਰਡਰ ਹੋਇਆ। 3 ਮਹੀਨੇ ਬਾਅਦ ਜਸਟਿਨ ਟਰੂਡੋ ਨੇ ਮੰਨਿਆ ਔਰ 2024 ਤੱਕ ਪਹੁੰਚਦੇ ਆਏ ਫਿਰ ਕਾਰਵਾਈ ਹੁੰਦੀ ਹੈ। ਫਿਰ ਮਈ 2025 ਵਿੱਚ ਸੀਸਸ ਨੇ ਆਪਣੀ ਰਿਪੋਰਟ ਵਿੱਚ ਕਿਹਾ ਕਿ ਭਾਰਤ ਅਜੇ ਵੀ ਕੈਨੇਡਾ ਵਿੱਚ ਵਿਦੇਸ਼ੀ ਦਖਲਅੰਦਾਜ਼ੀ, ਫੋਰਨ ਇੰਟਰਫੇਰੈਂਸ ਅਤੇ ਜਸੂਸੀ ਕਰਨ ਵਾਲੇ ਮੁੱਖ ਦੇਸ਼ਾਂ ਵਿੱਚੋਂ ਇੱਕ ਹੈ। ਹੁਣ 2023-2024 ਚ ਡਿਪਲੋਮੈਟ ਕੱਢੇ ਗਏ, ਮਰਡਰ ਹੋਏ, ਲੇਕਿਨ ਜਿਹੜੀ ਰਿਪੋਰਟ ਹੈ ਸੀਸਸ ਦੀ 2025 ਚ ਵੀ ਭਾਰਤ ਉਵੇਂ ਹੀ ਫੋਰਨ ਇੰਟਰਫੇਰੈਂਸ ਵੀ ਔਰ ਕ੍ਰਿਮੀਨਲ ਐਕਟੀਵਿਟੀ ਕਰ ਰਿਹਾ। 2024 ਵਿੱਚ US ਡਿਪਾਰਟਮੈਂਟ ਆਫ ਜਸਟਿਸ ਵੱਲੋਂ ਦਾਇਰ ਕੀਤੇ ਗਏ ਇੱਕ ਇਲਜ਼ਾਮਨਾਮੇ ਇੰਡਾਇਕਟਮੈਂਟ ਵਿੱਚ ਦੋਸ਼ ਲਗਾਇਆ ਗਿਆ ਸੀ ਕਿ ਭਾਰਤੀ ਖੁਫੀਆ ਏਜੰਸੀ ਰਾਜ ਦੇ ਅਧਿਕਾਰੀ ਵਿਕਾਸ ਯਾਦਵ ਨੇ ਪਹਾੜੇ ਦੇ ਸ਼ੂਟਰਾਂ ਦੀ ਮਦਦ ਨਾਲ ਹਰਦੀਪ ਸਿੰਘ ਨਿੱਜਰ ਦੇ ਕਤਲ ਦੀ ਯੋਜਨਾ ਬਣਾਈ ਤੇ ਨਾਲ ਹੀ ਨਿਊਯਾਰਕ ਵਿੱਚ ਰਹਿੰਦੇ ਉਹਨਾਂ ਦੇ ਵਕੀਲ ਗੁਰਪਤਵੰਤ ਸਿੰਘ ਪੰਨੂ ਦੀ ਹੱਤਿਆ ਦੀ ਨਾਕਾਮ ਸਾਜ਼ਿਸ਼ ਵੀ ਰਚੀ। ਭਾਰਤ ਦਾ ਹੁਣ ਕਹਿਣਾ ਹੈ ਕਿ ਵਿਕਾਸ ਯਾਦਵ ਇੱਕ ਰੋਗ ਆਪਰੇਟਿਵ ਸੀ ਜੋ ਹੁਣ ਲਾਪਤਾ ਹੈ ਤੇ ਜਿਸ ਨੂੰ ਅਮਰੀਕਾ ਹਵਾਲੇ ਨਹੀਂ ਕੀਤਾ ਜਾ ਸਕਦਾ। ਹੁਣ ਤੁਸੀਂ ਪਹਿਲਾਂ ਉਹਨਾਂ ਤੋਂ ਕਰਵਾਓ, ਕ੍ਰਿਮੀਨਲ ਇੱਥੇ ਯੂਜ਼ ਕੀਤੇ, ਨਿਖਿਲ ਗੁਪਤਾ ਕਰਵਾਉਣ ਵਾਲੀ ਰਾਹ ਹੈ, ਫਿਰ ਕੋਈ ਉਹ ਵੀ ਗਾਇਬ ਹੋ ਗਿਆ। ਬਿਲਕੁਲ। ਅਮਰੀਕੀ ਜਾਂਚ ਏਜੰਸੀਆਂ ਦਾ ਕਹਿਣਾ ਹੈ ਕਿ ਨਿੱਜਰ ਦੇ ਕਤਲ ਨੂੰ ਅੰਜਾਮ ਦੇਣ ਵਾਲੇ ਸ਼ੂਟਰਾਂ ਨੇ ਵਿਕਾਸ ਯਾਦਵ ਨੂੰ ਨਿੱਜਰ ਦੀ ਲਾਸ਼ ਦੀ ਵੀਡੀਓ ਭੇਜੀ ਸੀ ਤਾਂ ਜੇ ਕਤਲ ਹੋਣ ਦਾ ਸਬੂਤ ਦਿੱਤਾ ਜਾ ਸਕੇ। ਬਾਅਦ ਵਿੱਚ ਯਾਦਵ ਨੇ ਇਹ ਵੀਡੀਓ ਨਿਖਿਲ ਗੁਪਤਾ ਨੂੰ ਭੇਜੀ ਜਿਸ ਨੂੰ ਉਸਨੇ ਗੁਰਪਤਵੰਤ ਸਿੰਘ ਪੰਨੂ ਦੀ ਹੱਤਿਆ ਦੀ ਸਾਜ਼ਿਸ਼ ਕਰਨ ਲਈ ਕਿਰਾਏ ਤੇ ਰੱਖਿਆ ਸੀ। ਉਹ FBI ਦਾ ਆਪਰੇਟਿਵ ਸੀ ਪਰ ਆਪਣੇ ਵੱਲੋਂ ਉਹ ਕਹਿੰਦੇ ਸੀ ਵੀ ਆਹ ਕੰਮ ਕਰਤਾ ਹੈ, ਹੁਣ ਤੂੰ ਇੱਧਰ ਵੀ ਇਹ ਕੰਮ ਕਰ ਦੇ। ਨਿਖਿਲ ਗੁਪਤਾ ਇਸ ਸਾਜ਼ਿਸ਼ ਵਿੱਚ ਆਪਣਾ ਦੋਸ਼ ਕਬੂਲ ਕਰ ਚੁੱਕਾ ਹੈ ਤੇ ਉਸ ਨੂੰ ਸਤੰਬਰ ਵਿੱਚ ਸਜ਼ਾ ਸੁਣਾਈ ਜਾਣੀ ਹੈ। ਦਾ ਗਲੋਬ ਐਂਡ ਮੇਲ ਪਹਿਲਾਂ ਇਹ ਰਿਪੋਰਟ ਕਰ ਚੁੱਕਾ ਹੈ ਕਿ ਕੈਨੇਡਾ ਦੀਆਂ ਸੁਰੱਖਿਆ ਏਜੰਸੀਆਂ ਨੂੰ ਅਜੇ ਸਬੂਤ ਮਿਲੇ ਸਨ ਕਿ ਵੈਨਕੂਵਰ ਸਥਿਤ ਭਾਰਤੀ ਕੌਂਸੂਲੇਟ ਦੇ ਕੁਝ ਕਰਮਚਾਰੀਆਂ ਨੇ ਹਰਦੀਪ ਸਿੰਘ ਨਿੱਜਰ ਦੇ ਕਤਲ ਵਿੱਚ ਮਦਦ ਕਰਨ ਲਈ ਜਾਣਕਾਰੀ ਮੁਹੱਈਆ ਕਰਵਾਈ ਸੀ। ਇੰਡੀਅਨ ਕੌਂਸੂਲੇਟਸ ਨੇ। ਡੈਨ ਸਟੈਨਨ ਨੇ ਦਾ ਗਲੋਬ ਐਂਡ ਮੇਲ ਨੂੰ ਦੱਸਿਆ ਕਿ ਅਪਰਾਧਕ ਗਰੋਹਾਂ ਦੀ ਵਰਤੋਂ ਕਰਕੇ ਕ੍ਰਿਮੀਨਲ ਗੈਂਗਸ ਦੀ ਆਪਣੇ ਉੱਤੇ ਆਉਣ ਵਾਲੀ ਸਿੱਧੇ ਜ਼ਿੰਮੇਵਾਰੀ ਤੋਂ ਬਚਣਾ ਉਹ ਤਰੀਕਾ ਹੈ ਜੋ ਭਾਰਤ ਸਮੇਤ ਈਰਾਨ, ਰੂਸ ਤੇ ਚੀਨ ਵਰਗੇ ਦੇਸ਼ ਵੀ ਪੱਛਮੀ ਦੇਸ਼ਾਂ ਵਿੱਚ ਰਹਿੰਦੇ ਆਪਣੇ ਕ੍ਰਿਟਿਕਸ ਨੂੰ ਚੁੱਪ ਕਰਵਾਉਣ ਲਈ ਵਰਤਦੇ ਨੇ ਕਿ ਭਾਈ ਗੈਂਗਸ ਨੂੰ ਵਰਤੋ ਤੇ ਜਿਹੜੇ ਕ੍ਰਿਟਿਕਸ ਨੂੰ ਚੁੱਪ ਕਰਾ ਦਿਓ, ਮਾਰ ਦਿਓ, ਧਮਕਾ ਦਿਓ। ਔਰ ਉਹਨਾਂ ਕਿਹਾ ਮੈਂ ਸਿਰਫ ਇਹ ਸੰਕੇਤ ਦੇਣਾ ਚਾਹੁੰਦਾ ਹਾਂ ਕਿ ਇਹ ਸਮੱਸਿਆ ਤੇਜ਼ੀ ਨਾਲ ਵੱਧ ਰਹੀ ਹੈ ਤੇ ਭਾਰਤ ਇਸ ਵਿੱਚ ਮੁੱਖ ਭੂਮਿਕਾ ਨਿਭਾਉਣ ਵਾਲੇ ਦੇਸ਼ਾਂ ਵਿੱਚੋਂ ਇੱਕ ਹੈ ਕਿ ਭਾਰਤ ਦਾ ਰੋਲ ਇਹੀ ਹੈ ਕ੍ਰਿਮੀਨਲ ਗੈਂਗਸ ਨੂੰ ਕਰਕੇ। ਉਹਨਾਂ ਨੇ ਅੱਗੋਂ ਕਿਹਾ ਕਿ ਜੋ ਲੋਕ ਇਹ ਗੰਦੇ ਤੇ ਖਤਰਨਾਕ ਕੰਮ ਕਰਦੇ ਹਨ ਉਹਨਾਂ ਦੀ ਕ੍ਰਿਮੀਨਲ ਬੈਕਗਰਾਉਂਡ ਹੁੰਦੀ ਹੈ। ਜਦੋਂ ਉਹ ਫੜੇ ਜਾਂਦੇ ਨੇ ਤਾਂ ਉਹਨਾਂ ਦੇ ਪਿੱਛੇ ਖੜਾ ਦੇਸ਼ ਤੇ ਉਹਨਾਂ ਦੀਆਂ ਖੁਫੀਆ ਏਜੰਸੀਆਂ ਆਸਾਨੀ ਨਾਲ ਕਹਿ ਦਿੰਦੀ ਹੈ ਕਿ ਇਹ ਤਾਂ ਕ੍ਰਿਮੀਨਲ ਹਨ, ਇਸ ਤਰ੍ਹਾਂ ਉਹ ਆਪਣਾ ਬਚਾਅ ਕਰ ਲੈਂਦੇ। ਸਟੈਂਟਨ ਨੇ ਕਿਹਾ ਜਦੋਂ ਉਹਨਾਂ ਨੇ ਕਾਊਂਟਰ ਇੰਟੈਲੀਜੈਂਸ ਵਿੱਚ ਕੰਮ ਸ਼ੁਰੂ ਕੀਤਾ ਤਾਂ ਮੁੱਖ ਖਤਰਾ ਜਸੂਸਾਂ ਅਤੇ ਡਬਲ ਏਜੰਟਾਂ ਤੋਂ ਹੁੰਦਾ ਸੀ। ਡਬਲ ਏਜੰਟ ਹੁੰਦਾ ਜਿਹੜਾ ਇੱਕੋ ਵੇਲੇ ਦੋ ਏਜੰਸੀਆਂ ਲਈ ਕੰਮ ਕਰ ਰਿਹਾ। ਪਰ ਹੁਣ ਹਾਲਾਤ ਬਦਲ ਚੁੱਕੇ ਹਨ। ਉਹਨਾਂ ਕਿਹਾ ਕਿ ਅੱਜ ਦੇਸ਼ਾਂ ਨੂੰ ਅਜੇ ਟਰਾਂਸਨੈਸ਼ਨਲ ਅਪਰਾਧਕ ਗਰੋਹਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੋ ਕਈ ਵਾਰ ਜਾਣ ਬੁੱਝ ਕੇ
ਤੇ ਕਈ ਵਾਰ ਅਣਜਾਣੇ ਵਿੱਚ ਵਿਦੇਸ਼ੀ ਸਰਕਾਰਾਂ ਲਈ ਕੰਮ ਕਰਦੇ ਨੇ। ਹੁਣ ਕਿਉਂਕਿ ਜਦੋਂ ਟਾਰਗੇਟ ਦੱਸਿਆ ਜਾਂਦਾ ਇਹਨੂੰ ਮਾਰਨਾ, ਹੁਣ ਪੋਸੀਬਲ ਹੈ ਜਿਹੜੇ ਚਾਰਾਂ ਨੇ ਹਰਦੀਪ ਸਿੰਘ ਨਿੱਜਰ ਨੂੰ ਮਾਰਿਆ, ਉਹਨਾਂ ਨੂੰ ਲਾਸਟ ਟਾਈਮ ਤੱਕ ਤਾਂ ਵੀ ਨਹੀਂ ਸੀ ਪਤਾ ਵੀ ਉਹਨਾਂ ਨੇ ਆਪਣੇ ਇੱਕ ਸਿੱਖ ਐਕਟਿਵਿਸਟ ਨੂੰ ਹੀ ਮਾਰਨਾ। ਉਹਨਾਂ ਨੂੰ ਹੁੰਦਾ ਜੀ ਅਸੀਂ ਤੁਹਾਨੂੰ ਪ੍ਰੋਵਾਈਡ ਕਰਾਂਗੇ ਅਖੀਰਲੇ ਵੇਲੇ ਫੋਟੋ, ਕਿਉਂਕਿ ਪਲਾਨ ਕਿਤੇ ਹੋ ਰਿਹਾ ਹੁੰਦਾ ਹੈ, ਰਿਸੋਰਸ ਕੋਈ ਦੇ ਰਿਹਾ ਹੁੰਦਾ ਹੈ, ਰੇਕੀ ਕੋਈ ਕਰ ਰਿਹਾ ਹੁੰਦਾ ਹੈ, ਸ਼ਨਾਖਤ ਕੋਈ ਕਰ ਰਿਹਾ ਹੁੰਦਾ, ਸ਼ੂਟਰ ਕੋਈ ਹੋਰ ਹੁੰਦਾ। ਉਹਨਾਂ ਨੂੰ ਫਿਊ ਆਵਰਸ ਬਿਫੋਰ ਮੌਕੇ ਤੇ ਪਹੁੰਚ ਕੇ, ਸੋ ਇਸ ਨੂੰ ਉਹਨਾਂ ਨੇ ਕਿਹਾ ਕਿ ਕਈ ਵਾਰੀ ਜਾਣ ਬੁੱਝ ਕੇ, ਕਿਉਂਕਿ ਜਿਹੜੇ ਡਾਰਕ ਸਾਈਟ ਨੇ ਉਹਨਾਂ ਦੇ ਉੱਤੇ ਹਰਦੀਪ ਨਿੱਜਰ ਦੀ ਸੁਪਾਰੀ ਪਹਿਲਾਂ ਵੀ ਦਿੱਤੀ ਗਈ। ਔਰ ਇਹ ਗੱਲ ਜਿਹੜੇ ਕੁਝ ਗੈਂਗਾਂ 'ਚ ਵੀ ਨੇ ਜਿਹੜੇ ਹਮਦਰਦੀ ਵੀ ਕਿਤੇ ਨਾ ਕਿਤੇ ਰੱਖਦੇ ਨੇ, ਉਹਨਾਂ ਨੇ ਕਿਹਾ ਵੀ ਅਸੀਂ ਇਹ ਕੰਮ ਨਹੀਂ ਕਰਨਾ। ਹੁਣ ਇਹ ਕਿਵੇਂ ਫਿਰ ਇਹਨਾਂ ਨੇ ਸਾਰੇ ਨੂੰ ਕੀਤਾ, ਉਹ ਕਹਿ ਰਹੇ ਨੇ ਕਈ ਵਾਰ ਜਾਣ ਬੁੱਝ ਕੇ ਤੇ ਕਈ ਵਾਰ ਅਣਜਾਣੇ ਵਿੱਚ ਹੀ ਜਿਹੜੇ ਨੇ ਉਹ ਦੂਸਰੀਆਂ ਸਰਕਾਰਾਂ ਲਈ ਕੰਮ ਕਰਦੇ। ਉਹਨਾਂ ਕਿਹਾ ਸਮੱਸਿਆ ਇਹ ਹੈ ਕਿ ਕੈਨੇਡਾ ਦੀਆਂ ਸੰਸਥਾਵਾਂ ਵਿੱਚ ਅਜੇ ਵੀ ਉਸ ਦੌਰ ਦੇ ਹਿਸਾਬ ਨਾਲ ਬਣੀਆਂ ਹੋਈਆਂ ਹਨ ਜਦੋਂ ਜਸੂਸੀ ਤੇ ਆਰਗੇਨਾਈਜ਼ਡ ਕ੍ਰਾਈਮ ਦੋ ਵੱਖ-ਵੱਖ ਖੇਤਰ ਮੰਨੇ ਜਾਂਦੇ ਸੀ। ਅੱਜ ਇਹ ਦੋਵੇਂ ਇੱਕ ਦੂਜੇ ਨਾਲ ਬਹੁਤ ਜ਼ਿਆਦਾ ਜੁੜ ਚੁੱਕੇ ਨੇ, ਜਿਸ ਕਾਰਨ ਪੁਲਿਸ ਤੇ ਖੁਫੀਆ ਏਜੰਸੀਆਂ ਨੂੰ ਅਜਿਹੀਆਂ ਕਾਨੂੰਨੀ ਹੱਦਾਂ ਤੇ ਅਧਿਕਾਰਾਂ ਦੇ ਅੰਦਰ ਕੰਮ ਕਰਨਾ ਪੈਂਦਾ ਹੈ ਜੋ ਇਸ ਤਰ੍ਹਾਂ ਦੇ ਮਿਲੇ ਜੁਲੇ ਖਤਰੇ ਨਾਲ ਨਜਿੱਠਣ ਲਈ ਬਣੇ ਹੀ ਨਹੀਂ ਨੇ। ਉਹਨਾਂ ਦਾ ਇਹ ਨਹੀਂ ਹੈ। ਉਹਨਾਂ ਕਿਹਾ ਕਿ ਕੈਨੇਡਾ ਤੇ ਅਮਰੀਕਾ ਦੋਵੇਂ ਹੀ ਇਸ ਬਦਲਾਅ ਨੂੰ ਸਮਝਣ ਵਿੱਚ ਸੁਸਤ ਰਹੇ ਹਨ ਅਤੇ ਹੁਣ ਉਹਨਾਂ ਨੂੰ ਇਹ ਅਹਿਸਾਸ ਕਰਨ ਦੀ ਲੋੜ ਹੈ ਕਿ ਵਿਦੇਸ਼ੀ ਦਖਲਅੰਦਾਜ਼ੀ ਉਹਨਾਂ ਦੀਆਂ ਆਪਣੀਆਂ ਸਰਹੱਦਾਂ ਦੇ ਅੰਦਰ ਕਿੰਨੀ ਗੰਭੀਰ ਸਮੱਸਿਆ ਬਣ ਚੁੱਕੀ। ਉਹਨਾਂ ਨੇ ਕਿਹਾ ਵੀ ਤੁਸੀਂ ਅਮਰੀਕਾ ਕੈਨੇਡਾ ਦੋਨੋਂ ਸਮਝ ਨਹੀਂ ਸਕੇ ਵੀ ਕੀ ਹੈ ਇਹ ਸਾਰਾ, ਔਰ ਹੁਣ ਇਹ ਇੱਕ ਗੰਭੀਰ ਹੈ। ਉਹਨਾਂ ਨੇ ਅਖੀਰ ਦੇ ਵਿੱਚ ਕਿਹਾ ਵੀ ਅਸੀਂ ਗਲੋਬ ਐਂਡ ਮੇਲ ਨੂੰ ਉਹ ਸਟੈਂਟਨ ਇੰਟਰਵਿਊ ਦੇ ਰਹੇ ਨੇ, ਅਸੀਂ ਅੱਤਵਾਦ, ਜਸੂਸੀ, ਸਿਆਸੀ ਦਖਲਅੰਦਾਜ਼ੀ ਤੇ ਸਾਈਬਰ ਖਤਰਿਆਂ ਨਾਲ ਨਜਿੱਠਣ ਲਈ ਬਹੁਤ ਕੁਝ ਕੀਤਾ ਹੈ, ਪਰ ਸੱਚਾਈ ਇਹ ਹੈ ਕਿ ਸਾਡੀਆਂ ਸਰਕਾਰਾਂ ਤੇ ਸਾਡੇ ਦੇਸ਼ਾਂ ਨੇ ਟਰਾਂਸਨੈਸ਼ਨਲ ਰਿਪਰੈਸ਼ਨ ਨਾਲ ਨਜਿੱਠਣ ਲਈ ਅਜੇ ਤੱਕ ਬਹੁਤ ਘੱਟ ਕੰਮ ਕੀਤਾ। ਸੋ ਇਹ ਬੜੀ ਜ਼ਬਰਦਸਤ ਟੈਸਟਮਨੀ ਹੈ। ਔਰ ਇਸ ਦੇ ਉੱਤੇ ਜਿਹੜਾ ਹੈ ਡਾਕਟਰ ਪ੍ਰਿਤਪਾਲ ਸਿੰਘ ਸਿੱਖ ਕਾਕਸ ਕਮੇਟੀ, ਅਮਰੀਕਨ ਸਿੱਖ ਕਾਕਸ ਕਮੇਟੀ ਦੇ ਜਿਹੜੇ ਕੋਆਰਡੀਨੇਟਰ ਨੇ, ਉਹਨਾਂ ਨੇ ਵੀ ਟਵੀਟ ਕੀਤਾ ਕਿ ਇੰਡੀਆ ਇਜ਼ ਵਨ ਆਫ ਦਾ ਮੇਨ ਐਕਟਰਸ ਵੈਨ ਦੇ ਆਰ ਕਾਟ ਦੇ ਕੈਨ ਸੇ ਦੇ ਆਰ ਜਸਟ ਕ੍ਰਿਮੀਨਲਸ। ਉਹਨੂੰ ਕੋਟ ਕੀਤਾ ਹੈ ਸਟੈਨਲੇ ਨੂੰ। ਥੈਂਕ ਯੂ ਡੈਨ ਸਟੈਂਟਨ ਫॉर 30 years of service and for exposing India's use of criminal networks as a firewall for surveillance, intimidation and violence against diaspora communities. Your courage serves the cause of freedom. ਵੀ ਤੁਹਾਡੇ ਹੌਸਲੇ ਨੇ ਜਿਹੜਾ ਉਸ ਦੀ ਅਸੀਂ ਦਾਦ ਦਿੰਦੇ ਹਾਂ, ਇਹ ਸੱਚਮੁੱਚ ਆਜ਼ਾਦੀ ਦੇ ਰਾਹ ਨੂੰ ਰੁਸ਼ਨਾਉਂਦਾ ਹੈ। ਔਰ ਜਿਵੇਂ ਮੈਂ ਮੈਂਸ਼ਨ ਕੀਤਾ ਵੀ ਪਿਛਲੇ ਕੱਲ੍ਹ ਹੀ ਜਿਹੜਾ ਅਮਰੀਕਾ ਦੀਆਂ ਪ੍ਰੋਮੀਨੈਂਟ ਸਿੱਖ ਜਥੇਬੰਦੀਆਂ ਦੇ ਜਿਹੜੇ ਨੁਮਾਇੰਦੇ ਨੇ ਉਹਨਾਂ ਦੀ ਵੱਡੀ ਟੈਲੀਕਾਨਫਰੰਸ ਹੋਈ, ਜਿਨ੍ਹਾਂ ਦੇ ਵਿੱਚ ਜਿਹੜੀ ਸਟੇਟਮੈਂਟ ਅੱਜ ਪ੍ਰੈਸ ਰਿਲੀਜ਼ ਦੇ ਫਾਰਮ 'ਚ ਆਈ ਹੈ ਉਸ ਦੇ ਵਿੱਚ ਹਿੰਮਤ ਸਿੰਘ ਨੇ ਕੋਆਰਡੀਨੇਟਰ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ, ਡਾਕਟਰ ਪ੍ਰਿਤਪਾਲ ਸਿੰਘ ਕੋਆਰਡੀਨੇਟਰ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ, ਸਰ ਦਵਿੰਦਰ ਸਿੰਘ ਬੋਪਾ ਰਾਏ ਪ੍ਰੈਜ਼ੀਡੈਂਟ ਸਿੱਖ ਕਲਚਰਲ ਸੁਸਾਇਟੀ, ਹਰਜਿੰਦਰ ਸਿੰਘ ਐਗਜ਼ੈਕਟਿਵ ਡਾਇਰੈਕਟਰ ਅਮਰੀਕਨ ਸਿੱਖ ਕਾਕਸ ਕਮੇਟੀ ਔਰ ਜੋਗਾ ਸਿੰਘ ਕਨਵੀਨਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨਿਊ ਜਰਸੀ ਚੈਪਟਰ ਤੇ ਜਸਵੰਤ ਸਿੰਘ ਹੋਠੀ ਪ੍ਰੈਜ਼ੀਡੈਂਟ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ। ਉਹਨਾਂ ਨੇ 5 ਜਿਹੜੇ ਫੈਸਲੇ ਲਏ ਨੇ। ਉਹਨਾਂ ਨੇ FBI ਦਾ ਔਰ ਅਮਰੀਕਨ ਗਵਰਨਮੈਂਟ ਦਾ ਧੰਨਵਾਦ ਕੀਤਾ ਕਿ ਉਹਨਾਂ ਨੇ ਇੰਡੀਆ ਗਵਰਨਮੈਂਟ ਸਪਾਂਸਰਡ ਗੈਂਗਸ ਨੂੰ ਜਿਹੜਾ ਉਹ ਬੇਨਕਾਬ ਕੀਤਾ ਹੈ। ਲਾਰੈਂਸ ਬਿਸ਼ਨੋਈ ਦੀ ਐਕਸਟ੍ਰੈਡੀਸ਼ਨ ਮੰਗੀ ਆ, ਹੋਰਨਾਂ ਦੀ ਵੀ, ਔਰ ਜਿਹੜਾ ਇਸ ਵੇਲੇ ਇੰਡੀਅਨ ਗਵਰਨਮੈਂਟ ਦੀ ਪ੍ਰੋਟੈਕਟਿਵ ਕਸਟਡੀ ਦੇ ਵਿੱਚ ਹੈ। ਉਹਦੇ ਲਈ ਉਹਨਾਂ ਨੇ ਥੈਂਕ ਯੂ ਕੀਤਾ ਇਹ ਸਾਰੇ ਆਪਰੇਸ਼ਨ ਹਾਰਡ ਬਾਲ ਰਾਹੀਂ ਇੰਡੀਅਨ ਰੋਲ ਨੂੰ ਐਕਸਪੋਜ਼ ਕਰਨ ਲਈ। ਫਿਰ ਉਹਨਾਂ ਨੇ ਇਹ ਦੂਸਰੀ ਮੰਗ ਕੀਤੀ ਹੈ ਵੀ ਅਸਲੀ ਜਿਹੜੇ ਸਪਾਂਸਰ ਨੇ ਟੈਰਰਿਜ਼ਮ ਦੇ ਔਰ ਸਿੱਖਾਂ ਦੇ ਖਿਲਾਫ ਅਮਿਤ ਸ਼ਾਹ ਤੇ ਅਜੀਤ ਡੋਵਾਲ ਨੇ, ਉਹਨਾਂ ਦੀ ਐਕਸਟ੍ਰੈਡੀਸ਼ਨ ਕੀਤੀ ਜਾਏ। ਫਿਰ ਉਹਨਾਂ ਨੇ ਅਮਰੀਕਾ ਔਰ ਕੈਨੇਡਾ ਦੀਆਂ ਸਾਰੀਆਂ ਗੁਰਦੁਆਰਾ ਮੈਨੇਜਮੈਂਟ ਕਮੇਟੀਆਂ ਨੂੰ ਇਹ ਜਿਹੜੀ ਹੈ ਬੇਨਤੀ ਕੀਤੀ ਹੈ ਕਿ ਭਾਈ ਤੁਸੀਂ ਸੰਗਤਾਂ ਦੇ ਨਾਲ ਇਹ ਜਿਹੜੀਆਂ ਇੰਡਾਇਕਟਮੈਂਟ ਹੋਈਆਂ ਨੇ ਇਸ ਬਾਰੇ ਗੱਲਬਾਤ ਕਰੋ, ਸਾਂਝਾ ਕਰੋ, ਅਵੇਅਰਨੈਸ ਪੈਦਾ ਕਰੋ ਕਿ ਭਾਈ ਇਹ ਕਿਵੇਂ ਕ੍ਰਿਮੀਨਲਸ ਜਿਹੜੇ ਨੇ ਇਹ ਸਾਨੂੰ ਬਦਨਾਮ ਵੀ ਕਰ ਰਹੇ ਨੇ ਔਰ ਇਹਨਾਂ ਦੀ ਖਬਰ ਔਰ ਇਹਨਾਂ ਤੋਂ ਖਬਰਦਾਰ ਕਿਵੇਂ ਹੋਣਾ। ਫਿਰ ਉਹਨਾਂ ਨੇ ਕਿਹਾ ਕਿ ਵੀ FBI ਨੂੰ ਤੁਸੀਂ ਕੋਈ ਵੀ ਜਿਹੜੀ ਜਾਣਕਾਰੀ ਇਸ ਕਿਸਮ ਦੇ ਕ੍ਰਿਮੀਨਲਸ ਬਾਰੇ ਤੁਹਾਨੂੰ ਪਤਾ ਹੈ
ਉਹ ਉਹਨਾਂ ਤੱਕ ਪਹੁੰਚਾਓ। ਔਰ ਫਿਰ ਉਹਨਾਂ ਨੇ ਸਤਲੁਜ ਦੇ ਉੱਤੇ ਜਿਹੜਾ ਪਾਬੰਦੀ ਲਾਈ ਹੈ ਉਹਦੇ ਬਾਰੇ ਉਹਨਾਂ ਨੇ ਕਿਹਾ ਕਿ ਪਬਲਿਕ ਸਕਰੀਨਿੰਗ ਗੁਰਦੁਆਰੇ ਕਰਨ ਸਤਲੁਜ ਫਿਲਮ ਦੀ, ਤਾਂ ਕਿ ਜਿਹੜੀ ਹੈ ਸਰ ਜਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ ਔਰ ਉਹਨਾਂ ਦੀ ਸ਼ਹਾਦਤ ਔਰ ਉਹਨਾਂ ਦੇ ਕਾਰਨਾਮੇ ਜਿਹੜੇ ਨੇ ਇਨਸਾਨੀ ਹਕੂਕਾਂ ਦੇ ਲਈ ਉਹ ਸਾਹਮਣੇ ਆਉਣ। ਔਰ ਫਿਰ ਉਹਨਾਂ ਨੇ ਕਿਹਾ ਕਿ ਭਾਈ ਆਉਣ ਵਾਲੇ ਪੀਰੀਅਡ ਦੇ ਵਿੱਚ ਹੋਲਡ ਵਿਜਲਸ ਐਂਡ ਪ੍ਰੇਅਰਸ ਇਨ ਮੈਮਰੀ ਆਫ ਕੌਮੀ ਸ਼ਹੀਦ ਜਸਵੰਤ ਸਿੰਘ ਖਾਲੜਾ। ਸੋ ਅਸੀਂ ਸਮਝਦੇ ਹਾਂ ਵੀ ਇਹ ਟਾਈਮਲੀ ਫੈਸਲੇ ਨੇ ਔਰ ਗੁਰਦੁਆਰਾ ਕਮੇਟੀਆਂ ਆਪਣਾ ਇਸ ਸੰਬੰਧੀ ਫਰਜ਼ ਨਿਭਾਉਣ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।